ਪੁਲਿਸ ਮੇਰਾ ਇੱਕ ਬਿਰਾ ਮਾਰਿਆ ਤੇ ਮੈਂ 11 ਪੰਜਾਬੀ ਕਤਲ ਕਰ ਦਿਆਂਗਾ। ਮੇਰੇ ਬਿਰਾ ਨੂੰ 3 ਦਿਨਾਂ ਵਿੱਚ ਰਿਹਾ ਨਾ ਕੀਤਾ ਗਿਆ ਤੇ ਮੋਟਰਵੇ ਉਤੋਂ ਹੋਰ ਪੰਜਾਬੀਆਂ ਨੂੰ ਚੁਕਾਂਗਾ। ਕੱਚੇ ਦੇ ਡਾਕੂ ਉਂਦੜ ਗੈਂਗ ਸੀਸੀਡੀ ਦੀ ਪਹੁੰਚ ਤੋਂ ਦੂਰ ਆਖਰ ਕਿਉਂ? ਤਨਵੀਰ ਉਂਦੜ ਗੈਂਗ ਹੱਥੋਂ ਮੋਟਰਵੇ ਤੇ ਜ਼ਖਮੀ ਫਰਖਬਾਜ਼ ਭੱਟੀ ਨੇ ਕੀ ਵੇਖਿਆ? ਸਿਪਾਹ ਸਾਲਾਰ ਸੀਸੀਡੀ ਸੁਹੇਲ ਜ਼ਫਰ ਚੱਠਾ ਸਾਹਿਬ ਦੀ ਬਹਾਵਲਪੁਰ ਵਿੱਚ ਮੀਟਿੰਗ। ਕੱਚੇ ਦੇ ਡਾਕੂਆਂ ਖਿਲਾਫ ਫੈਸਲਾ ਕੁਨ ਜੰਗ ਸ਼ੁਰੂ ਹੋਣ ਵਾਲੀ ਹੈ। ਇਹ ਸਭ ਕੁਝ ਅੱਜ ਦੇ ਵਿਲਾਗ ਵਿੱਚ। अस्सलाम वालेकुम नाज़रीन, गुलेखा टीवी दे नाल मैं आज़म तौकी। नाज़रीन, सोशल मीडिया दे उत्ते एक वीडियो आजकल बड़ी वायरल है, ਉਹ ਵੇ ਕੱਚੇ ਦੇ ਡਾਕੂਆਂ ਦੀ और खास कर ਉਂਦੜ ਗੈਂਗ ਦੀ, ਜਿਹਦੇ ਵਿੱਚ ਉਂਦੜ ਗੈਂਗ ਦਾ ਸਰਗਨਾ ਤਨਵੀਰ ਉਂਦੜ ਪੁਲਿਸ ਨੂੰ ਇਹ ਧਮਕੀਆਂ ਦੇ ਰਿਹਾ ਵੇ ਕਿ ਜੇ ਤੁਸੀਂ ਮੇਰੇ ਭਰਾ ਨੂੰ ਜੇਲ੍ਹੋਂ ਰਿਹਾ ਨਾ ਕੀਤਾ 3 ਦਿਨਾਂ ਦੇ ਵਿੱਚ ਤੇ ਮੈਂ ਹੋਰ ਪੰਜਾਬੀਆਂ ਨੂੰ ਅਗਵਾ ਕਰਾਂਗਾ। ਜਿਹੜੇ ਪੰਜਾਬੀ ਮੈਂ ਪਹਿਲੇ ਅਗਵਾ ਕੀਤੇ ਹੋਏ ਨੇ 11 ਉਹਨਾਂ ਨੂੰ ਮਾਰ ਦਿਆਂਗਾ, ਮੋਟਰਵੇ ਬੰਦ ਕਰਾਂਗਾ ਔਰ ਹੋਰ ਪੰਜਾਬੀਆਂ ਨੂੰ ਅਗਵਾ ਕਰ ਲਿਆਂਗਾ। ਖੈਰ, ਇਸ ਵੀਡੀਓ ਦੇ ਨਾਲ ਅਗਵਾ ਹੋਣ ਵਾਲੇ ਜਿਹੜੇ 11 ਪੰਜਾਬੀ ਨੇ ਉਹਨਾਂ ਦੀ ਵੀਡੀਓ ਜਿਹੜੀ ਹੈ ਉਹ ਵੀ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੈ। ਉਹਨਾਂ ਇਹ ਸਾਰੇ ਮਾਮਲਾਤ ਜਿਹੜੇ ਹੋ ਰਹੇ ਨੇ ਹੁਣ ਤੀਕਰ ਦੇ ਕੱਚੇ ਦੇ ਡਾਕੂਆਂ ਦੀ ਲੁੱਟਮਾਰ, ਬੰਦਿਆਂ ਦਾ ਅਗਵਾ, ਖਾਸ ਕਰਕੇ ਜਿਹੜਾ ਪੰਜਾਬੀਆਂ ਦਾ ਅਗਵਾ ਹੈ, ਇਹਦੇ ਕੀ ਮਕਸਦ ਨੇ ਔਰ ਹੁਣ ਜਿਹੜੇ ਬੰਦੇ ਅਗਵਾ ਹੋਏ ਨੇ ਜਾਂ ਤਨਵੀਰ ਉਂਦੜ ਜਿਹੜੀਆਂ ਧਮਕੀਆਂ ਦੇ ਰਿਹਾ ਵੇ ਇਹਦੇ ਪਿੱਛੇ ਕਹਾਣੀ ਕੀ है, ये आज ਤੁਹਾਡੇ ਨਾਲ मैं शेयर करांगा। मेरा भाई तकरीबन 17 साल हो गया जेल के अंदर है, ठीक है ना। उसका मुनीर नाम है, ठीक है ना। पैगाम दे रहा हूँ, जो मोटरवे से आदमी उठाए गए हैं गाड़ियों से, वो हमारे पास आदमी है। अगर नहीं मुझे भाई मिला तो ये मैं आपके साथ वायदा कर रहा हूँ, एक आदमी भी आपका बाहर नहीं आएगा। नाज़रीन, तनवीर ਉਂਦੜ ਦੀਆਂ ਧਮਕੀਆਂ ਤੇ ਤੁਸੀਂ ਸੁਣ ਲਈਆਂ ਨੇ ਕਿ ਉਹ ਸੀਸੀਡੀ ਨੂੰ ਔਰ ਪੁਲਿਸ ਨੂੰ ਧਮਕੀਆਂ ਦੇ ਰਿਹਾ ਵੇ ਕਿ ਮੇਰੇ ਭਰਾ ਨੂੰ ਛੇਤੀ ਤੋਂ ਛੇਤੀ ਰਿਹਾ ਕਰੋ, ਜਿਹੜਾ ਕਿ ਜੇਲ੍ਹ ਦੇ ਵਿੱਚ ਬੰਦ ਹੈ। ਪਿਛਲੇ 17 ਸਾਲਾਂ ਤੋਂ ਮੁਨੀਰ ਉਂਦੜ ਉਹਦਾ ਨਾਂ ਹੈ ਔਰ ਉਹਨੇ 5 ਬੰਦੇ ਮਾਰੇ ਸਨ ਜਿਹਦੀ ਉਹ ਸਜ਼ਾ ਭੁਗਤ ਰਿਹਾ ਵੇ। ਅੱਛਾ, ਹੁਣ ਰੌਲਾ ਕੀ ਹੈਗਾ? ਤਨਵੀਰ ਉਂਦੜ ਨੂੰ ਇਹ ਸ਼ੁਬਾ ਪੈ ਗਿਆ ਕਿ ਮੇਰੇ ਭਰਾ ਨੂੰ ਰਿਹਾ ਕਰਨ ਦੀ ਬਜਾਏ ਪੁਲਿਸ ਜਿਹੜੀ ਹੈ ਉਹ ਜੇਲ੍ਹੋਂ ਨਿਕਲਦਿਆਂ ਨਾਲ ਹੀ ਮਾਰ ਦੇਵੇਗੀ। ਇਸ ਵਾਸਤੇ ਉਹਨਾਂ 11 ਪੰਜਾਬੀ ਜਿਹੜੇ ਨੇ ਉਹਨੇ ਅਗਵਾ ਕਰ ਲਏ ਨੇ। ਅਗਵਾ ਕਰਕੇ ਤੇ ਉਹ ਧਮਕੀਆਂ ਤੇ ਉਤਰ ਆਇਆ। ਹੁਣ ਅਸੀਂ ਆਉਂਦੇ ਹਾਂ ਇਸ ਵਾਕਿਏ ਵੱਲ ਕਿ ਇਹ ਅਗਵਾ ਕਿਵੇਂ ਹੋਏ ਔਰ ਇੱਕ ਬੰਦਾ ਜਿਹੜਾ ਉਸ ਮੌਕੇ ਉੱਤੇ ਮੌਜੂਦ ਸੀ, ਜਿਹੜਾ ਡਾਕੂਆਂ ਦੀ ਫਾਇਰਿੰਗ ਨਾਲ ਜ਼ਖਮੀ ਹੋਇਆ, ਫਰਖਬਾਜ਼ ਭੱਟੀ, ਉਹਨੇ ਕੀ ਵੇਖਿਆ ਔਰ ਉਹਨੇ ਸਾਨੂੰ ਕੀ ਦੱਸਿਆ, ਇਹ ਸਾਰੀ ਕਹਾਣੀ ਤੁਹਾਡੇ ਨਾਲ ਸ਼ੇਅਰ ਕਰਨੇ ਆ। ਫਰਖਬਾਜ਼ ਭੱਟੀ ਜਿਹੜਾ ਕਿ ਮੇਰਾ ਕਰੀਬੀ ਰਿਸ਼ਤੇਦਾਰ ਵੀ ਹੈ ਔਰ ਮੁਰੀਦ ਕੇ ਦੇ ਨਾਲ ਇੱਕ ਪਿੰਡ ਡੇਰਾ ਜਾਮ ਕੇ ਭੱਟੀਆਂ ਉੱਥੇ ਦਾ ਰਹਿਣ ਵਾਲਾ ਵੇ। ਉਹ ਕਹਿੰਦਾ ਹੈ ਕਿ ਅਸੀਂ ਕੋਈ 25 ਜੀ ਇੱਕ ਕੋਸਟਰ ਤੇ ਬਹਿ ਕੇ ਤੇ ਅਸੀਂ ਜਾਂਦੇ ਹਾਂ ਸੇਵਨ ਸ਼ਰੀਫ ਤੋਂ ਵਾਪਸ ਆਂਦੇ ਪਏ ਆ। ਬਹਾਵਲਪੁਰ ਤੋਂ ਅਸੀਂ ਮੋਟਰਵੇ ਤੇ ਚੜ੍ਹਨੇ ਆ। ਰਸਤੇ ਦੇ ਵਿੱਚ ਅਸੀਂ ਇੱਕ ਜਗ੍ਹਾ ਤੇ ਆਉਂਦੇ ਆ ਤੇ ਅੱਗੇ ਗੱਡੀਆਂ ਰੁਕੀਆਂ ਹੋਈਆਂ ਨੇ ਤੇ ਅਸੀਂ ਇਹ ਸੋਚਿਆ ਕਿ ਸ਼ਾਇਦ ਅੱਗੇ ਕੋਈ ਹਾਦਸਾ ਹੋ ਗਿਆ ਵੇ। ਲੇਕਿਨ ਜਦੋਂ ਅਸੀਂ ਮੌਕੇ ਤੇ ਪਹੁੰਚਨੇ ਆ ਤੇ ਉਦੋਂ ਉੱਥੇ ਪੂਰਾ ਇੱਕ ਜੰਗ ਦਾ ਮਾਹੌਲ ਹੈ ਕਿ ਮੁਸਲਸਲ ਫਾਇਰਿੰਗ ਹੋ ਰਹੀ ਹੈ, ਗੱਡੀਆਂ ਦੇ ਟਾਇਰ ਪਾਟੇ ਪਏ ਨੇ ਔਰ ਕੱਚੇ ਦੇ ਡਾਕੂ ਜਿਨ੍ਹਾਂ ਦੀ ਤਾਦਾਦ ਉਸ ਟਾਈਮ 25 ਤੋਂ 30 ਦੇ ਕਰੀਬ ਸੀ, ਉਹਨਾਂ ਸਾਰਿਆਂ ਨੂੰ ਘੇਰਿਆ ਹੋਇਆ ਵੇ ਗੱਡੀਆਂ ਨੂੰ ਔਰ ਉਹ ਫਾਇਰਿੰਗ ਕਰ ਰਹੇ ਨੇ। ਅਸੀਂ ਇਹ ਵੇਖਿਆ ਕਿ ਇੱਥੇ ਸਿਰਫ ਮਸਲਾ ਲੁੱਟ ਮਾਰਦਾ ਨਹੀਂ, ਸਾਨੂੰ ਪਤਾ ਸੀ ਕਿ ਪਹਿਲੇ ਵੀ ਕੱਚੇ ਦੇ ਡਾਕੂ ਪੰਜਾਬੀਆਂ ਨੂੰ ਅਗਵਾ ਕਰ ਲੈਂਦੇ ਨੇ ਪਛਾਣ ਕੇ। ਲਿਹਾਜ਼ਾ ਬਿਹਤਰ ਇਹ ਵੇ ਕਿ ਇਹ ਅਗਵਾ ਹੋਣ ਦੀ ਬਜਾਏ ਅਸੀਂ ਨੱਸਣ ਦੀ ਕੋਸ਼ਿਸ਼ ਕਰੀਏ। ਸੋ ਸਾਨੂੰ ਥੋੜਾ ਜਿਹਾ ਮੌਕਾ ਮਿਲਦਾ ਵੇ ਤੇ ਅਸੀਂ ਕੋਸਟਰ ਦਾ ਜਿਹੜਾ ਡਰਾਈਵਰ ਸੀ ਆਪਣੀ ਦਾ ਉਹਨੂੰ ਹਿੰਮਤ ਦਵਾਈ ਕਿ ਤਗੜਾ ਹੋ, ਅਗਵਾ ਹੋਣ ਤੋਂ ਬਿਹਤਰ ਹੈ ਅਸੀਂ ਭਾਵੇਂ ਜ਼ਖਮੀ ਹੋ ਜਾਈਏ ਲੇਕਿਨ ਇੱਥੋਂ ਨਿਕਲ ਜਾਈਏ। ਖੈਰ, ਜਦੋਂ ਅਸੀਂ ਹਲਾਸ਼ੇਰੀ ਦਿੱਤੀ ਹੈ ਤੇ ਡਰਾਈਵਰ ਨੇ ਵੀ ਹਿੰਮਤ ਦਾ ਮੁਜ਼ਾਹਰਾ ਕੀਤਾ, ਉਹਨੇ ਕੋਸਟਰ ਨਸਾ ਲਈ। ਜਦੋਂ ਕੋਸਟਰ ਨਸਾਈ ਹੈ ਤੇ ਸਾਡੇ ਸਾਹਮਣੇ 2 ਕੁੱਪਾ ਬਰਦਾਰ ਜਿਹੜੇ ਨੇ ਉਹ ਆ ਕੇ ਖਲੋਤੇ ਨੇ। ਉਹਨਾਂ ਕੋਸ਼ਿਸ਼ ਕੀਤੀ ਹੈ ਸਾਡੇ ਤੇ ਫਾਇਰਿੰਗ ਕਰਨ ਦੀ, ਲੇਕਿਨ ਅੱਲਾਹ ਤਾਲਾ ਵੱਲੋਂ ਉਹਨਾਂ ਦੋਵਾਂ ਦੀਆਂ ਗਨਾਂ ਜਿਹੜੀਆਂ ਨੇ ਉਹ ਨਹੀਂ ਚੱਲ ਸਕੀਆਂ। ਲੇਕਿਨ ਜਿਹੜੇ ਸਾਡੇ ਸਾਈਡ ਤੇ ਡਾਕੂ ਖਲੋਤੇ ਸਨ ਉਹਨਾਂ ਸ਼ਦੀਦ ਫਾਇਰਿੰਗ ਕੀਤੀ, ਜਿਹਦੇ ਨਾਲ ਫਰਖਬਾਜ਼ ਭੱਟੀ ਨੂੰ 2 ਫਾਇਰ ਲੱਗੇ ਨੇ, ਉਹ ਸ਼ਦੀਦ ਜ਼ਖਮੀ ਹੋ ਗਏ ਲੇਕਿਨ ਉਹ ਕੋਸਟਰ ਉੱਥੋਂ ਕੱਢਣ 'ਚ ਕਾਮਯਾਬ ਹੋ ਜਾਂਦੇ ਨੇ। ਅੱਛਾ, ਉਹਨਾਂ ਕੋਲੋਂ ਰਹੀਮ ਯਾਰ ਖਾਂ ਅਜੇ ਦੂਰ ਹੈ 90 ਕਿਲੋਮੀਟਰ। ਉਹ ਕਹਿੰਦਾ ਕਿ ਅਸੀਂ ਪੁਲਿਸ ਨਾਲ ਰਾਬਤਾ ਕੀਤਾ, ਪੁਲਿਸ ਪਹੁੰਚੀ ਲੇਕਿਨ ਉਹਨਾਂ ਸਾਡੀ ਕੋਈ ਮਦਦ ਨਹੀਂ ਕੀਤੀ। ਉਹਨਾਂ ਕਹਿੰਦੇ ਅਸੀਂ ਤੁਹਾਡੀ ਕੋਈ ਮਦਦ ਨਹੀਂ ਕਰ ਸਕਦੇ, ਇਸੇ ਕੋਸਟਰ ਵਿੱਚ ਹਸਪਤਾਲ ਜਾਓ। ਖੈਰ, ਅਸੀਂ ਜਾਨ ਬਚਾਉਣ ਵਾਸਤੇ ਕੋਸਟਰ ਦੌੜਾਈ ਔਰ ਅਸੀਂ ਰਹੀਮ ਯਾਰ ਖਾਂ ਸ਼ੇਖ ਜ਼ੈਦ ਹਸਪਤਾਲ ਦੇ ਵਿੱਚ ਆਏ ਤੇ ਆ ਕੇ ਦਾਖਲ ਹੋਏ। ਇਹ ਤੇ ਫਰਖਬਾਜ਼ ਭੱਟੀ ਨੇ ਅੱਖਾਂ ਨਾਲ ਵੇਖਿਆ ਸਾਰਾ ਕੁਝ ਜਿਹੜਾ ਉਹਨੇ ਸਾਨੂੰ ਦੱਸਿਆ। ਹੁਣ ਆਉਨੇ ਆ ਜਨਾਬ ਅਲੀ ਕਿ ਤਨਵੀਰ ਉਂਦੜ ਦੀਆਂ ਧਮਕੀਆਂ ਵੱਲ। ਤਨਵੀਰ ਉਂਦੜ ਜਿਹੜੀਆਂ ਧਮਕੀਆਂ ਦੇ ਰਿਹਾ ਵੇ ਇਹ ਕੋਈ ਨਵੀਆਂ ਨਹੀਂ। ਧਮਕੀਆਂ ਕੱਚੇ ਤੇ ਡਾਕੂ ਪਹਿਲੇ ਵੀ ਦਿੰਦੇ ਰਹੇ ਨੇ ਔਰ
ਬੰਦੇ ਅਗਵਾ ਕਰਨ ਦੀ ਅਗਰ ਅਸੀਂ ਗੱਲ ਕਰੀਏ ਤੇ ਉਹ ਖਾਸ ਕਰਕੇ ਪੰਜਾਬੀਆਂ ਨੂੰ ਸੁਜਾਣ ਕੇ ਚੁੱਕਦੇ ਨੇ। ਬਲੋਚਿਸਤਾਨ ਵਿੱਚ ਵੀ ਇਹੋ ਕੁਝ ਹੋ ਰਿਹਾ ਵੇ, ਉੱਥੇ ਵੀ ਜਿਹੜਾ ਪੰਜਾਬੀ ਜਾਂਦਾ ਹੈ ਉਹਨੂੰ ਪਛਾਣ ਕੇ ਤੇ ਚੁੱਕ ਲਿੱਤਾ ਜਾਂਦਾ ਵੇ, ਔਰ ਸਿੰਧ ਦੇ ਵਿੱਚ ਵੀ ਇਹੋ ਹੀ ਆਲਮ ਹੈ। ਨਾਜ਼ਰੀਨ, ਲੁੱਟਮਾਰ ਦਾ ਔਰ ਬੰਦੇ ਅਗਵਾ ਕਰਨ ਦਾ ਇਹ ਕੋਈ ਪਹਿਲਾ ਵਾਕਿਆ ਨਹੀਂ ਹੈ। ਇਸ ਤੋਂ ਪਹਿਲੇ ਵੀ ਉਮਦੜ ਗੈਂਗ ਸਮੇਤ ਕੱਚੇ ਦੇ ਡਾਕੂਆਂ ਨੇ ਕਈ ਲੋਕਾਂ ਨੂੰ ਕਤਲ ਕੀਤਾ ਹੈ। ਤਸ਼ੱਦਦ ਕਰਨ ਦੀਆਂ ਵੀਡੀਓਜ਼ ਜਿਹੜੀਆਂ ਨੇ ਉਹ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋਈਆਂ ਨੇ। ਲੋਕਾਂ ਨੇ ਲੱਖਾਂ ਰੁਪਇਆ ਉਹਨਾਂ ਨੂੰ ਅਦਾ ਕਰਕੇ ਤੇ ਆਪਣੇ ਜ਼ਖਮੀ ਬੱਚਿਆਂ ਨੂੰ ਵਾਪਸ ਉਹਨਾਂ ਕੋਲ ਲਿਆਂਦਾ ਵੇ। ਲੇਕਿਨ ਹੁਣ ਮਾਮਲਾ ਥੋੜਾ ਜਿਹਾ ਤਬਦੀਲ ਹੋ ਗਿਆ, ਔਰ ਇਹ ਹੋ ਗਿਆ ਕਿ ਕੱਚੇ ਦੇ ਡਾਕੂ ਪੁਲਿਸ ਦੇ ਨਾਲ ਸਪੈਸ਼ਲ ਵਿੰਗ ਜਿਹੜਾ ਬਣਿਆ ਮੈਂ ਕ੍ਰਾਈਮ ਕੰਟਰੋਲ ਦੀ, ਉਹਨੂੰ ਯਾਨੀ ਸੀਸੀਡੀ ਨੂੰ ਸਰੇਆਮ ਧਮਕੀਆਂ ਦੇਣਾ ਸ਼ੁਰੂ ਹੋ ਗਏ ਨੇ ਕਿ ਜੇ ਸਾਡਾ ਮੁੰਡਾ ਰਿਹਾ ਨਾ ਕੀਤਾ ਤੇ ਅਸੀਂ ਹੋਰ ਪੰਜਾਬੀ ਅਗਵਾ ਕਰਾਂਗੇ ਔਰ ਉਹਨਾਂ ਨੂੰ ਕਤਲ ਕਰਾਂਗੇ। ਇਹਨਾਂ ਧਮਕੀਆਂ ਤੋਂ ਬਾਅਦ ਖੈਰ ਸਿਪਾਹ ਸਾਲਾਰ ਸੀਸੀਡੀ ਸੁਹੇਲ ਜ਼ਫਰ ਚੱਠਾ ਸਾਹਿਬ ਜਿਹੜੇ ਨੇ ਉਹ ਮੁਤਹਰਕ ਹੋ ਗਏ ਨੇ। ਉਹ ਜਾਂਦੇ ਨੇ ਬਹਾਵਲਪੁਰ, ਉੱਥੇ ਜਾ ਕੇ ਮਕਾਮੀ ਪੁਲਿਸ ਨਾਲ ਜਾ ਕੇ ਉਹਨਾਂ ਮੀਟਿੰਗ ਕੀਤੀ ਹੈ, ਔਰ ਅਸੀਂ ਉਮੀਦ ਕਰਨੇ ਆ ਕਿ ਉਸ ਮੀਟਿੰਗ ਤੋਂ ਬਾਅਦ ਕੱਚੇ ਦੇ ਡਾਕੂਆਂ ਦੇ ਖਿਲਾਫ ਫੈਸਲਾ ਕੁਨ ਜੰਗ ਜਿਹੜੀ ਹੈ ਉਹ ਸ਼ੁਰੂ ਹੋਣ ਵਾਲੀ ਹੈ। ਔਰ ਇਨਸ਼ਾਅੱਲਾ ਇਹ ਪੰਜਾਬੀਆਂ ਦੇ ਕਾਤਲ ਔਰ ਇਹ ਮਜ਼ਲੂਮ ਤੇ ਮਾਸੂਮ ਸ਼ਹਿਰੀਆਂ ਦੇ ਜਿਹੜੇ ਕਾਤਲ ਉਮਦੜ ਗੈਂਗ ਹੋਵੇ ਜਾਂ ਦੀਗਰ ਕੱਚੇ ਦੇ ਡਾਕੂ ਹੋਣ, ਇਨਸ਼ਾਅੱਲਾ ਉਹਨਾਂ ਦਾ ਸਫਾਇਆ ਹੋਣ ਵਾਲਾ ਵੇ। ਔਰ ਸਾਡੀ ਉਮੀਦ ਜਿਹੜੀ ਹੈ ਇਹਦੇ ਤੇ ਯਕੀਨਨ ਸੁਹੇਲ ਜ਼ਫਰ ਚੱਠਾ ਸਾਹਿਬ ਜਿਹੜੇ ਨੇ ਉਹ ਪੂਰੇ ਉਤਰਨਗੇ।